ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਅਕਤੂਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਯਸਾਇਆ: ਐ ਧਰਤੀ ਦੀ ਇੰਤਹਾ ਤੀਕਰ ਸਾਰੇ ਰਹਿਣ ਵਾਲਿਓ, ਤੁਸੀਂ ਮੇਰੇ ਵੱਲ ਧਿਆਨ ਕਰੋ ਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਵਾਂ ਤੇ ਮੇਰੇ ਸਿਵਾ ਕੋਈ ਨਹੀਂ। ਜਵਾਬੀ ਪੜ੍ਹਾਈ। ਯਸਾਇਆ: ਉੱਠ, ਮੁਨੱਵਰ ਹੋ, ਕਿਉਂ ਜੇ ਤੇਰੀ ਲੋਅ ਆ ਗਈ ਏ ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਿਰ ਹੋਇਆ। ਕਿਉਂ ਜੇ ਵੇਖ, ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਮਾੜੇ ਹੱਥਾਂ ਨੂੰ ਜ਼ੋਰ ਤੇ ਮਾੜੇ ਗੋਡਿਆਂ ਨੂੰ ਤਾਕਤ ਦੇ। ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ ਆਖ ਕਿ ਹਿੰਮਤ ਕਰੋ ਤੇ ਨਾ ਡਰੋ। ਵੇਖੋ, ਤੁਹਾਡਾ ਰੱਬ ਸਜ਼ਾ ਤੇ ਜਜ਼ਾ ਲਈ ਆਉਂਦਾ ਏ। ਹਾਂ, ਰੱਬ ਹੀ ਆਏਗਾ ਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨ੍ਹਿਆਂ ਦੀਆਂ ਅੱਖੀਆਂ ਠੀਕ ਕੀਤੀਆਂ ਜਾਣਗੀਆਂ ਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ। ਫਿਰ ਲੰਗੜੇ ਹਰਨ ਵਾਂਗਰ ਛਲਾਂਗਾਂ ਮਾਰਨਗੇ ਤੇ ਗੂੰਗੇ ਦੀ ਜ਼ੁਬਾਨ ਗਾਏਗੀ। ਕਿਉਂ ਜੇ ਵੀਰਾਨਿਆਂ ਵਿੱਚ ਪਾਣੀ ਤੇ ਜੰਗਲਾਂ ਵਿੱਚ ਨਦੀਆਂ ਫੁੱਟ ਪੈਣਗੀਆਂ, ਬਲਕਿ ਤਲਾਅ ਵੀ ਸਰਾਬ ਹੋਣਗੇ ਤੇ ਦਰਿਆਈ ਧਰਤੀ ਚਸ਼ਮਾ ਬਣ ਜਾਵੇਗੀ। ਗਿੱਦੜਾਂ ਦੀਆਂ ਮਾਂਦਾਂ ਵਿੱਚ ਜਿੱਥੇ ਉਹ ਪਏ ਸੀ, ਨਹਿ ਤੇ ਨਲ ਠਿਕਾਣਾ ਕਰ ਲੈਣਗੇ ਤੇ ਜਿਨ੍ਹਾਂ ਨੂੰ ਰੱਬ ਨੇ ਮਖਲਸੀ ਦਿੱਤੀ ਏ, ਉਹ ਪਰਤ ਕੇ ਆਉਣਗੇ ਤੇ ਸਿਓਨ ਵਿੱਚ ਗਾਉਂਦੇ ਹੋਏ ਆਉਣਗੇ ਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਤੇ ਸ਼ਾਦਮਾਨੀ ਪਾਣਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਦਰਸੀ ਆਵਾਜ਼ ਬਾਈਬਲ ਵਿੱਚੋਂ। ਤਵਾਰੀਖ। ਐ ਖੁਦਾਵੰਦ, ਹਿਕਮਤ, ਅਜ਼ਮਤ ਤੇ ਕੁਦਰਤ ਤੇ ਜਲਾਲ ਤੇ ਗਲਬਾ ਤੇ ਹਸ਼ਮਤ ਤੇਰੇ ਲਈ ਹੀ ਨੇ, ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਤੇ ਧਰਤੀ ਵਿੱਚ ਏ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਏ ਤੇ ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ ਤੇ ਸਾਰਿਆਂ ਤੋਂ ਅਫਜ਼ਲ ਏ। ਜ਼ਬੂਰ। ਵੇਖੋ, ਖੁਦਾਵੰਦ ਦੀ ਨਿਗਾਹ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ, ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ, ਤਾਂ ਜੋ ਉਹਨਾਂ ਦੀ ਜਿੰਦ ਮੌਤ ਤੋਂ ਬਚਾਵੇ ਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ। ਜ਼ਬੂਰ। ਖੁਦਾਵੰਦ ਤੋਂ ਡਰਨ ਵਾਲਿਆਂ ਦੇ ਚਾਰਾਂ ਪਾਸੇ ਉਹਦਾ ਫਰਿਸ਼ਤਾ ਖੈਮਾ ਲਾ ਕੇ ਬੈਠਾ ਹੁੰਦਾ ਏ ਤੇ ਉਹਨਾਂ ਨੂੰ ਬਚਾਉਂਦਾ ਏ। ਖੁਦਾਵੰਦ ਦੀ ਨਿਗਾਹ ਸਾਦਕਾਂ ਉੱਤੇ ਹੈ ਤੇ ਉਹਦੇ ਕੰਨ ਉਹਨਾਂ ਦੀ ਫਰਿਆਦ ਉੱਤੇ ਲੱਗੇ ਰਹਿੰਦੇ ਨੇ। ਸਾਦਕ ਚਲਾਏ ਤੇ ਖੁਦਾਵੰਦ ਨੇ ਸੁਣਿਆ ਤੇ ਉਹਨਾਂ ਨੂੰ ਉਹਨਾਂ ਦੇ ਸਾਰੇ ਦੁੱਖਾਂ ਤੋਂ ਛੁਡਾਇਆ। ਖੁਦਾਵੰਦ ਸ਼ਿਕਸਤਾ ਦਿਲਾਂ ਦੇ ਨੇੜੇ ਹੈ ਤੇ ਖਸਤਾ ਜਾਨਾਂ ਨੂੰ ਬਚਾਉਂਦਾ ਏ। ਸਾਦਕ ਦੀਆਂ ਮੁਸੀਬਤਾਂ ਬਹੁਤ ਨੇ, ਪਰ ਖੁਦਾਵੰਦ ਉਹਨੂੰ ਉਹਨਾਂ ਤੋਂ ਰਿਹਾਈ ਬਖਸ਼ਦਾ ਏ। ਉਹ ਉਹਦੀਆਂ ਸਾਰੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਏ, ਉਹਨਾਂ ਵਿੱਚੋਂ ਇੱਕ ਵੀ ਤੋੜੀ ਨਹੀਂ ਜਾਂਦੀ। ਖੁਦਾਵੰਦ ਆਪਣੇ ਬੰਦਿਆਂ ਦੀ ਜਿੰਦ ਦਾ ਫਿਦਿਆ ਦਿੰਦਾ ਏ ਤੇ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ, ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਯੋਹੰਨਾ। ਯਰੂਸ਼ਲਮ ਵਿੱਚ ਭੀੜ ਬੂਏ ਦੇ ਕੋਲ ਇੱਕ ਤਾਲਾਬ ਏ, ਜਿਹੜਾ ਅਬਰਾਨੀ ਵਿੱਚ ਬੈਤੇਸਦਾ ਅਖਵਾਉਂਦਾ ਏ ਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਤੇ ਅੰਨੇ ਤੇ ਲੰਗੜੇ ਤੇ ਪਜਮੁਰਦਾ ਲੋਕ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਤੇ ਇਹ ਜਾਣ ਕੇ ਕਿ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਹੈ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅਪੜਦਿਆਂ ਅਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਏ। ਯਿਸੂ ਨੇ ਉਹਨੂੰ ਆਖਿਆ, ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਯੋਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ?
ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ, ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਪਿਓ ਨੇ। ਇਹ ਐਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਹਨੇ ਮੈਨੂੰ ਘੱਲਿਆ ਏ, ਸਾਨੂੰ ਉਹਦੇ ਕੰਮ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ। ਜਦ ਤੀਕਰ ਮੈਂ ਜੱਗ ਵਿੱਚ ਆਂ, ਜੱਗ ਦੀ ਲੋ ਆਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਖ, ਜਿਹਦਾ ਤਰਜਮਾ ਹੈ ਘੱਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਸ ਜੱਖਾ ਹੋ ਕੇ ਪਰਤਿਆ। ਮਰਕਸ। ਜਦੋਂ ਯਿਸੂ ਫੇਰ ਕਸ਼ਤੀ ਵਿੱਚ ਪਾਰ ਗਿਆ ਤੇ ਵੱਡਾ ਜੱਥਾ ਉਹਦੇ ਕੋਲ ਜਮ੍ਹਾਂ ਹੋਇਆ ਤੇ ਇਬਾਦਤਖਾਨਿਆਂ ਦੇ ਸਰਦਾਰਾਂ ਵਿੱਚੋਂ ਯਾਇਰ ਨਾਮੀ ਇੱਕ ਬੰਦਾ ਆਇਆ ਤੇ ਉਹਨੂੰ ਵੇਖ ਕੇ ਉਹਦੇ ਪੈਰਾਂ ਵਿੱਚ ਡਿੱਗ ਪਿਆ ਤੇ ਇਹ ਆਖ ਕੇ ਉਹਦੀ ਬਹੁਤ ਮਿੰਨਤ ਕੀਤੀ, ਭਈ ਮੇਰੀ ਛੋਟੀ ਧੀ ਮਰਨ ਵਾਲੀ ਏ, ਤੂੰ ਆ ਕੇ ਆਪਣੇ ਹੱਥ ਉਹਦੇ ਉੱਤੇ ਰੱਖ, ਭਈ ਉਹ ਚੰਗੀ ਹੋ ਜਾਵੇ ਤੇ ਜਿਉਂਦੀ ਰਵੇ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲ ਦੇ ਲੋਕਾਂ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਹੁਣ ਉਸਤਾਦ ਨੂੰ ਕਿਉਂ ਤਕਲੀਫ ਦੇਣਾ ਏ? ਜਿਹੜੀ ਗੱਲ ਉਹ ਆਖ ਰਹੇ ਸੀ ਉਹਦੇ ਉੱਤੇ ਯਿਸੂ ਨੇ ਧਿਆਨ ਨਾ ਕਰਕੇ ਇਬਾਦਤਖਾਨੇ ਦੇ ਸਰਦਾਰ ਨੂੰ ਆਖਿਆ, ਡਰ ਨਾ, ਸਿਰਫ ਅਮਾਨ ਰੱਖ। ਫਿਰ ਉਹਨੇ ਪਤਰਸ ਤੇ ਯਕੂਬ ਦੇ ਭਰਾ ਯੋਹੰਨਾ ਦੇ ਇਲਾਵਾ ਕਿਸੇ ਹੋਰ ਨੂੰ ਆਪਣੇ ਨਾਲ ਟੁਰਨ ਦੀ ਇਜਾਜ਼ਤ ਨਾ ਦਿੱਤੀ ਤੇ ਉਹ ਇਬਾਦਤਖਾਨੇ ਦੇ ਸਰਦਾਰ ਦੇ ਘਰ ਵਿੱਚ ਆਏ ਤੇ ਉਹਨੇ ਵੇਖਿਆ ਭਈ ਵੈਨ ਹੋ ਰਿਹਾ ਏ ਤੇ ਲੋਕ ਬਹੁਤ ਰੋ ਪਿੱਟ ਰਹੇ ਨੇ ਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਰੌਲਾ ਪਾਉਂਦੇ ਤੇ ਰੋਂਦੇ ਹੋ? ਕੁੜੀ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗੇ, ਪਰ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਪਿਓ ਨੂੰ ਤੇ ਆਪਣੇ ਚੇਲਿਆਂ ਨੂੰ ਲੈ ਕੇ ਜਿੱਥੇ ਕੁੜੀ ਪਈ ਸੀ ਅੰਦਰ ਗਿਆ ਤੇ ਕੁੜੀ ਦਾ ਹੱਥ ਫੜ ਕੇ ਉਹਨੂੰ ਆਖਿਆ, ਐ ਲੜਕੀ, ਮੈਂ ਤੈਨੂੰ ਆਖਦਾ ਵਾਂ, ਉੱਠ। ਤੇ ਕੁੜੀ ਛੇਤੀ ਨਾਲ ਉੱਠ ਕੇ ਟੁਰਨ ਫਿਰਨ ਲੱਗੀ, ਕਿਉਂ ਜੇ ਉਹ 12 ਵਰ੍ਹਿਆਂ ਦੀ ਸੀ। ਇਹਦੇ ਤੋਂ ਲੋਕ ਬਹੁਤ ਹੈਰਾਨ ਹੋਏ। ਮਕਾਸ਼ਫਾ। ਫਿਰ ਮੈਂ ਇੱਕ ਨਵਾਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ, ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ ਤੇ ਉਹ ਉਹਦੇ ਲੋਕ ਹੋਣਗੇ ਤੇ ਰੱਬ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਰੱਬ ਹੋਵੇਗਾ ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ ਤੇ ਨਾ ਵੈਨ ਰਵੇਗਾ, ਨਾ ਚੀਖੋ ਪੁਕਾਰ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕਿਉਂ ਜੇ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਿਆਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਉਹ ਚੰਗਾ ਬਣਾਉਂਦਾ ਏ ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਸੱਚਾਈ ਇਹ ਹੌਲਨਾਕ ਅਸਲੀਅਤ ਏ ਭਈ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤੀਕਰ ਅਸਲੀ ਵਿਖਾਲੀ ਦਿੰਦੀ ਏ ਜਦੋਂ ਤੀਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾ ਨਹੀਂ ਦਿੰਦਾ। ਉਹ ਸੱਚ ਨਹੀਂ, ਕਿਉਂ ਜੇ ਉਹ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜਸ ਆਹੰਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਇਲਾਹੀ ਅਸੂਲ ਹਰ ਥਾਂ ਤੇ ਮੌਜੂਦ ਤੇ ਕਾਦਰ ਮੁਤਲਕ ਏ। ਰੱਬ ਹਰ ਥਾਂ ਤੇ ਮੌਜੂਦ ਏ ਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਏ ਜਾਂ ਕੋਈ ਤਾਕਤ ਨਹੀਂ ਏ। ਮਸੀਹ ਇੱਕ ਮਿਸਾਲੀ ਸੱਚਾਈ ਏ ਜਿਹੜੀ ਕ੍ਰਿਸਚਨ ਸਾਇੰਸ ਦੇ ਪਾਰੋਂ ਬਿਮਾਰੀ ਤੇ ਪਾਪ ਤੋਂ ਸ਼ਿਫਾ ਦੇਣ ਲਈ ਆਉਂਦੀ ਏ ਤੇ ਸਾਰੀ ਤਾਕਤ ਰੱਬ ਨੂੰ ਮਨਸੂਬ ਕਰਦੀ ਏ। ਆਪਣੇ ਕੰਮਾਂ ਨੂੰ ਆਪਣੇ ਲਫ਼ਜ਼ਾਂ ਦੀ ਨਿਸਬਤ ਬਹੁਤੀ ਅਹਿਮੀਅਤ ਦਿੰਦਿਆਂ ਹੋਏ ਯਿਸੂ ਨੇ ਜੋ ਆਖਿਆ ਉਹਨੂੰ ਇਜ਼ਹਾਰ ਦੇ ਰਾਹੀਂ ਪੂਰਾ ਕੀਤਾ।
ਜੋ ਉਹਨੇ ਸਿਖਾਇਆ ਉਹਨੂੰ ਸਾਬਤ ਕੀਤਾ। ਇਹ ਮਸੀਹਤ ਦੀ ਸਾਇੰਸ ਹੈ। ਯਿਸੂ ਨੇ ਉਸ ਅਸੂਲ ਨੂੰ ਜਿਹੜਾ ਬਿਮਾਰ ਨੂੰ ਸ਼ਿਫਾ ਦਿੰਦਾ ਤੇ ਗਲਤੀ ਨੂੰ ਬਾਹਰ ਕੱਢਦਾ ਏ ਇਲਾਹੀ ਸਾਬਤ ਕੀਤਾ। ਫਿਰ ਵੀ ਉਹਦੇ ਕੁਝ ਤਾਲਬੇ ਇਲਮ ਹੀ ਉਹਦੀਆਂ ਤਾਲੀਮਾਂ ਤੇ ਉਹਨਾਂ ਦੇ ਜਲਾਲੀ ਸਬੂਤਾਂ ਨੂੰ ਸਮਝ ਸਕੇ, ਜਿਵੇਂ ਪਈ ਹਯਾਤੀ, ਸੱਚਾਈ ਤੇ ਪਿਆਰ। ਐਸ ਨਾ ਮੰਨੀ ਹੋਈ ਸਾਇੰਸ ਦਾ ਅਸੂਲ ਸਾਰੀ ਗਲਤੀ, ਬਰਿਆਈ, ਬਿਮਾਰੀ ਤੇ ਮੌਤ ਨੂੰ ਨੇਸਤ ਕਰਦਾ ਏ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ, ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਫਿਰ ਰੱਬ ਹੀ ਵਾਹਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਤੇ ਅਹਿਸਾਸ ਐਸ ਸਮਝ ਨਾਲ ਫਤਹ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਸ਼ਬੀਹ ਬਣਾਉਂਦੀ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਏ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ, ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਆਲਮਗੀਰ ਰਜ਼ਾਮੰਦੀ ਉੱਤੇ ਫਾਨੀ ਅਕੀਦੇ ਨੇ ਇਨਸਾਨਾਂ ਦੇ ਨਾਲ ਬਿਮਾਰੀ, ਪਾਪ ਤੇ ਮੌਤ ਨੂੰ ਜੋੜਨ ਲਈ ਆਪਣੇ ਆਪ ਨੂੰ ਕਾਨੂੰਨ ਬਣਾ ਲਿਆ ਏ। ਇਸ ਰਵਾਇਤੀ ਅਕੀਦੇ ਨੂੰ ਗਲਤ ਨਾਂ ਮਾਦੀ ਕਾਨੂੰਨ ਦਿੱਤਾ ਗਿਆ ਏ, ਤੇ ਜਿਹੜਾ ਬੰਦਾ ਇਹਦੇ ਉੱਤੇ ਟੋਲਦਾ ਏ ਉਹ ਇਸ ਖਿਆਲ ਤੇ ਇਹਦੇ ਉੱਤੇ ਅਮਲ ਕਰਨ ਵਿੱਚ ਗਲਤ ਏ। ਨਾਮ ਨਿਹਾਦ ਫਾਨੀ ਸਿਆਣ ਫਰਜ਼ੀ ਤੇ ਕਿਆਸ ਉੱਤੇ ਹੁੰਦਿਆਂ ਹੋਏ ਲਾਫਾਨੀ ਸਿਆਣ ਦੇ ਰਾਹੀਂ ਰੱਦ ਕੀਤੀ ਹੋਈ ਕਰਾਰ ਦਿੱਤੀ ਜਾਂਦੀ ਏ ਤੇ ਝੂਠੇ ਕਾਨੂੰਨ ਨੂੰ ਪੈਰਾਂ ਹੇਠਾਂ ਰੋਲਿਆ ਜਾਣਾ ਚਾਹੀਦਾ ਏ। ਜੇ ਰੱਬ ਬਿਮਾਰੀ ਦੀ ਵਜ੍ਹਾ ਬਣਦਾ ਤੇ ਉਹ ਬਿਮਾਰੀ ਚੰਗੀ ਹੁੰਦੀ ਤੇ ਉਹਦੀ ਮੁਖਾਲਫ ਸਿਹਤ ਬੁਰੀ ਹੁੰਦੀ, ਕਿਉਂ ਜੇ ਉਹ ਸਾਰਾ ਕੁਝ ਜਿਹੜਾ ਉਹ ਬਣਾਉਂਦਾ ਏ ਚੰਗਾ ਏ ਤੇ ਉਹ ਹਮੇਸ਼ਾ ਕਾਇਮ ਰਹਿੰਦਾ ਏ। ਜੇ ਰੱਬ ਦੀ ਸ਼ਰੀਅਤ ਤੋਂ ਬਗਾਵਤ ਬਿਮਾਰੀ ਪੈਦਾ ਕਰਦੀ ਏ ਤੇ ਬਿਮਾਰ ਹੋਣਾ ਚੰਗਾ ਏ, ਤੇ ਅਸੀਂ ਚਾਹ ਕੇ ਵੀ ਹਕਮਤ ਦੇ ਹੁਕਮਾਂ ਨੂੰ ਰੱਦ ਨਹੀਂ ਕਰ ਸਕਦੇ, ਤੇ ਕਰ ਸਕਣ ਦੇ ਬਾਵਜੂਦ ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਫਾਨੀ ਸਿਆਣ ਦੇ ਯਕੀਨ ਦੀ ਬਗਾਵਤ ਹੀ ਏ ਜਿਹੜੀ ਬਿਮਾਰੀ ਦੇ ਯਕੀਨ ਦੀ ਵਜ੍ਹਾ ਬਣਦੀ ਏ, ਨਾ ਪਈ ਮਾਦੇ ਦੇ ਕਾਨੂੰਨ ਤੇ ਨਾ ਇਲਾਹੀ ਸਿਆਣ ਦੇ ਖਿਲਾਫ ਬਗਾਵਤ ਏ। ਇਲਾਜ ਸੱਚਾਈ ਏ, ਨਾ ਪਈ ਮਾਦਾ, ਯਾਨੀ ਇਹ ਸੱਚਾਈ ਪਈ ਬਿਮਾਰੀ ਗੈਰ ਹਕੀਕੀ ਏ। ਜੇ ਬਿਮਾਰੀ ਅਸਲੀ ਏ ਤੇ ਇਹ ਲਾਫਾਨੀਅਤ ਨਾਲ ਵਾਸਤਾ ਰੱਖਦੀ ਏ, ਜੇ ਸੱਚੀ ਏ ਤੇ ਇਹ ਸੱਚਾਈ ਨਾਲ ਵਾਸਤਾ ਰੱਖਦੀ ਏ। ਕੀ ਤੁਸੀਂ ਮਨਸ਼ੀਆਤ ਦੇ ਨਾਲ ਜਾਂ ਬਿਨਾਂ ਸੱਚਾਈ ਦੇ ਮਿਆਰ ਜਾਂ ਹਾਲਤ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੋਗੇ? ਪਰ ਜੇ ਬਿਮਾਰੀ ਜਾਂ ਪਾਪ ਫਰੇਬ ਨਜ਼ਰੀ ਨੇ ਤੇ ਐਸ ਫਾਨੀ ਖਾਬ ਜਾਂ ਧੋਖੇ ਤੋਂ ਜਾਗਣਾ ਸਾਡੇ ਲਈ ਸਿਹਤ, ਪਾਕੀਜ਼ਗੀ ਤੇ ਲਾਫਾਨੀਅਤ ਪੈਦਾ ਕਰੇਗਾ। ਇਹ ਬੇਦਾਰੀ ਮਸੀਹ ਦੀ ਹਮੇਸ਼ਾ ਲਈ ਆਮਦ ਏ, ਯਾਨੀ ਸੱਚਾਈ ਦਾ ਤਰੱਕੀ ਯਾਫਤਾ ਇਜ਼ਹਾਰ ਜਿਹੜਾ ਗਲਤੀ ਨੂੰ ਦੂਰ ਕਰਦਾ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ, ਇਲਾਹੀ ਅਸੂਲ, ਮੁਹੱਬਤ ਦੇ ਪਾਸਿਓਂ ਆਉਂਦੀ ਏ, ਜਿਹਦਾ ਇਜ਼ਹਾਰ ਯਿਸੂ ਨੇ ਕੀਤਾ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਐਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਉੱਤੇ ਸਿਆਣ ਦੀ ਹੁਕਮਰਾਨੀ ਇੱਕ ਖੁੱਲ੍ਹਾ ਸਵਾਲ ਨਹੀਂ ਰਿਹਾ, ਬਲਕਿ ਇਹ ਮੰਨੀ ਜਾਣ ਵਾਲੀ ਸਾਇੰਸ ਏ। ਯਿਸੂ ਨੇ ਬਿਮਾਰੀ ਤੇ ਪਾਪ ਤੋਂ ਸ਼ਿਫਾ ਦਿੰਦਿਆਂ ਹੋਏ ਤੇ ਮੌਤ ਦੀ ਨਿਉ ਨੂੰ ਨੇਸਤ ਕਰਦਿਆਂ ਹੋਏ ਇਲਾਹੀ ਅਸੂਲ ਤੇ ਲਾਫਾਨੀ ਸਿਆਣ ਦੀ ਤਾਕਤ ਨੂੰ ਬਿਆਨ ਕੀਤਾ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੱਬ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤਵਰ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ।
ਬਿਮਾਰੀ ਵਿੱਚ ਪੁਰਸਕੂਨ ਰਹਿਣਾ ਚੰਗਾ ਏ, ਪੁਰ ਉਮੀਦ ਹੋਣਾ ਚੰਗਾ ਏ, ਪਰ ਇਹ ਸਮਝਣਾ ਭਈ ਬਿਮਾਰੀ ਅਸਲੀ ਨਹੀਂ ਏ ਤੇ ਇਹ ਭਈ ਸੱਚਾਈ ਇਹਦੀ ਨਜ਼ਰ ਆਉਣ ਵਾਲੀ ਅਸਲੀਅਤ ਨੂੰ ਬਰਬਾਦ ਕਰ ਸਕਦੀ ਏ, ਸਭ ਤੋਂ ਬਹੁਤਾ ਚੰਗਾ ਏ, ਕਿਉਂ ਜੇ ਇਹ ਸਮਝ ਆਲਮਗੀਰ ਤੇ ਕਾਮਲ ਇਲਾਜ ਏ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਇਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਭਈ ਹਯਾਤੀ ਦੀ ਪਛਾਣ ਦੀ ਹਮਾਂਗੀ ਜਿਵੇਂ ਭਈ ਹਯਾਤੀ ਸ਼ੁਰੂ ਤੋਂ ਏ, ਇਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਏ, ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ ਤੇ ਚੁੱਪ ਦੀ ਹਮਾਂਗੀ ਦੇ ਨਾਲ ਮੁਖਾਲਫਤ ਕਰੇਗੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।